ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਸ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 18 ਜੁਲਾਈ 2021 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਹਯਾਤੀ ਸੁਨਹਿਰੀ ਮਤਨ ਰੋਮੀਓ। ਰੱਬ ਦੀ ਦੇਣ ਸਾਡੇ ਖੁਦਾਵੰਦ ਯਿਸੂ ਮਸੀਹ ਵਿੱਚ ਹਮੇਸ਼ਾ ਦੀ ਹਯਾਤੀ ਹੈ। ਜਵਾਬੀ ਪੜ੍ਹਾਈ। ਪੈਦਾਇਸ਼। ਜਿਸ ਦਿਨ ਰੱਬ ਨੇ ਆਦਮ ਨੂੰ ਪੈਦਾ ਕੀਤਾ ਤੇ ਉਹਨੂੰ ਆਪਣੀ ਛਵੀ ਉੱਤੇ ਬਣਾਇਆ, ਨਰ ਤੇ ਨਾਰੀ ਉਹਨਾਂ ਨੂੰ ਪੈਦਾ ਕੀਤਾ ਤੇ ਉਹਨਾਂ ਨੂੰ ਬਰਕਤ ਦਿੱਤੀ। ਤੇ ਹਨੂਕ 65 ਵਰ੍ਹਿਆਂ ਦਾ ਸੀ ਜਦ ਉਹਦੇ ਤੋਂ ਮਥੂਸ਼ਾਲੇ ਜੰਮਿਆ। ਤੇ ਮਥੂਸ਼ਾਲੇ ਦੇ ਜੰਮਣ ਤੋਂ ਬਾਅਦ ਹਨੂਕ 300 ਵਰ੍ਹਿਆਂ ਤੀਕਰ ਰੱਬ ਦੇ ਨਾਲ ਟੁਰਦਾ ਰਿਹਾ ਤੇ ਉਹਦੇ ਤੋਂ ਪੁੱਤਰ ਤੇ ਧੀਆਂ ਜੰਮੀਆਂ। ਤੇ ਹਨੂਕ ਦੀ ਪੂਰੀ ਉਮਰ 365 ਵਰ੍ਹੇ ਹੋਈ। ਤੇ ਹਨੂਕ ਰੱਬ ਦੇ ਨਾਲ ਟੁਰਦਾ ਰਿਹਾ ਤੇ ਗਾਇਬ ਹੋ ਗਿਆ, ਕਿਉਂ ਜੇ ਰੱਬ ਨੇ ਉਹਨੂੰ ਚੁੱਕ ਲਿਆ। ਦਰਸੀਵਾਜ਼ ਬਾਈਬਲ ਵਿੱਚੋਂ ਸਲਾਤੀਨ। ਤੇ ਜਦ ਖੁਦਾਵੰਦ ਏਲੀਆ ਨੂੰ ਵਾਂਵਰੋਲੇ ਵਿੱਚੋਂ ਅਸਮਾਨ ਤੇ ਚੁੱਕਣ ਵਾਲਾ ਸੀ, ਤੇ ਇੰਜ ਹੋਇਆ ਵੀ ਏਲੀਆ ਅਲੀਸ਼ਾ ਨੂੰ ਨਾਲ ਲੈ ਕੇ ਜਲਜਾਲ ਚੋਂ ਨਿਕਲਿਆ। ਤੇ ਏਲੀਆ ਨੇ ਅਲੀਸ਼ਾ ਨੂੰ ਆਖਿਆ, ਤੂੰ ਜ਼ਰਾ ਇੱਥੇ ਰੁਕ ਜਾ, ਕਿਉਂ ਜੇ ਖੁਦਾਵੰਦ ਨੇ ਮੈਨੂੰ ਬੈਤੇਲ ਨੂੰ ਘੱਲਿਆ ਹੈ। ਅਲੀਸ਼ਾ ਨੇ ਆਖਿਆ, ਖੁਦਾਵੰਦ ਦੀ ਹਯਾਤੀ ਦੀ ਕਸਮ ਤੇ ਤੇਰੀ ਜਿੰਦ ਦੀ ਸੌਗੰਧ, ਮੈਂ ਤੈਨੂੰ ਨਹੀਂ ਛੱਡਾਂਗਾ। ਇਸ ਲਈ ਉਹ ਬੈਤੇਲ ਨੂੰ ਟੁਰ ਗਏ। ਤੇ ਅੰਬੀਆਜ਼ਾਦੇ ਜਿਹੜੇ ਬੈਤੇਲ ਵਿੱਚ ਸੀ, ਅਲੀਸ਼ਾ ਦੇ ਕੋਲ ਆ ਕੇ ਉਹਨੂੰ ਆਖਣ ਲੱਗੇ, ਭਈ ਕੀ ਤੈਨੂੰ ਪਤਾ ਹੈ ਭਈ ਖੁਦਾਵੰਦ ਅੱਜ ਤੇਰੇ ਸਿਰ ਉੱਤੋਂ ਤੇਰੇ ਆਕਾ ਨੂੰ ਚੁੱਕ ਲਵੇਗਾ। ਉਹਨੇ ਆਖਿਆ, ਹਾਂ ਮੈਂ ਜਾਣਦਾ ਵਾਂ, ਤੁਸੀਂ ਚੁੱਪ ਰਵੋ। ਤੇ ਏਲੀਆ ਨੇ ਉਹਨੂੰ ਆਖਿਆ, ਅਲੀਸ਼ਾ ਤੂੰ ਜ਼ਰਾ ਇੱਥੇ ਹੀ ਰੁਕ ਜਾ, ਕਿਉਂ ਜੇ ਖੁਦਾਵੰਦ ਨੇ ਮੈਨੂੰ ਯੈਰੂ ਨੂੰ ਘੱਲਿਆ ਏ। ਉਹਨੇ ਆਖਿਆ, ਖੁਦਾਵੰਦ ਦੀ ਹਯਾਤੀ ਦੀ ਕਸਮ ਤੇ ਤੇਰੀ ਜਾਨ ਦੀ ਸੌਗੰਧ, ਮੈਂ ਤੈਨੂੰ ਨਹੀਂ ਛੱਡਾਂਗਾ। ਇਸ ਲਈ ਉਹ ਯੈਰੂ ਵਿੱਚ ਆਏ। ਤੇ ਅੰਬੀਆਜ਼ਾਦੇ ਯੈਰੂ ਵਿੱਚ ਸੀ। ਅਲੀਸ਼ਾ ਦੇ ਕੋਲ ਆ ਕੇ ਉਹਨੂੰ ਆਖਣ ਲੱਗੇ, ਕੀ ਤੈਨੂੰ ਪਤਾ ਹੈ ਭਈ ਖੁਦਾਵੰਦ ਅੱਜ ਤੇਰੇ ਆਕਾ ਨੂੰ ਤੇਰੇ ਸਿਰ ਤੋਂ ਚੁੱਕ ਲਵੇਗਾ। ਉਹਨੇ ਆਖਿਆ, ਹਾਂ ਮੈਂ ਜਾਣਦਾ ਵਾਂ, ਤੁਸੀਂ ਚੁੱਪ ਰਵੋ। ਤੇ ਏਲੀਆ ਨੇ ਉਹਨੂੰ ਆਖਿਆ, ਅਲੀਸ਼ਾ ਤੂੰ ਜ਼ਰਾ ਇੱਥੇ ਹੀ ਰੁਕ ਜਾ, ਕਿਉਂ ਜੇ ਖੁਦਾਵੰਦ ਨੇ ਮੈਨੂੰ ਯਰਦਨ ਨੂੰ ਘੱਲਿਆ ਹੈ। ਉਹਨੇ ਆਖਿਆ, ਖੁਦਾਵੰਦ ਦੀ ਹਯਾਤੀ ਦੀ ਕਸਮ ਤੇ ਤੇਰੀ ਜਾਨ ਦੀ ਸੌਗੰਧ, ਮੈਂ ਤੈਨੂੰ ਨਹੀਂ ਛੱਡਾਂਗਾ। ਇਸ ਲਈ ਉਹ ਦੋਵੇਂ ਅੱਗੇ ਟੁਰ ਗਏ। ਤੇ ਅੰਬੀਆਜ਼ਾਦਿਆਂ ਵਿੱਚੋਂ 50 ਬੰਦੇ ਜਾ ਕੇ ਉਹਨਾਂ ਦੇ ਸਾਹਮਣੇ ਦੂਰ ਖੜੇ ਹੋ ਗਏ। ਤੇ ਦੋਵੇਂ ਯਰਦਨ ਦੇ ਕੰਢੇ ਖੜੇ ਹੋ ਗਏ। ਤੇ ਏਲੀਆ ਨੇ ਆਪਣੀ ਚਾਦਰ ਲਈ ਤੇ ਉਹਨੂੰ ਲਵੇਟ ਕੇ ਪਾਣੀ ਉੱਤੇ ਮਾਰਿਆ, ਤੇ ਪਾਣੀ 2 ਹਿੱਸੇ ਹੋ ਕੇ ਇੱਧਰ ਉੱਧਰ ਹੋ ਗਿਆ। ਤੇ ਉਹ ਦੋਵੇਂ ਖੁਸ਼ਕ ਧਰਤੀ ਉੱਤੇ ਹੋ ਕੇ ਪਾਰ ਚਲੇ ਗਏ। ਤੇ ਜਦ ਉਹ ਪਾਰ ਹੋ ਗਏ ਤੇ ਏਲੀਆ ਨੇ ਅਲੀਸ਼ਾ ਨੂੰ ਆਖਿਆ, ਭਈ ਇਸ ਤੋਂ ਪਹਿਲਾਂ ਮੈਂ ਤੈਥੋਂ ਲੈ ਲਿਆ ਜਾਵਾਂ, ਮੈਨੂੰ ਦੱਸ ਭਈ ਮੈਂ ਤੇਰੇ ਲਈ ਕੀ ਕਰਾਂ। ਅਲੀਸ਼ਾ ਨੇ ਆਖਿਆ, ਮੈਂ ਤੇਰੀ ਮਿੰਨਤ ਕਰਦਾ ਵਾਂ ਭਈ ਤੇਰੀ ਰੂਹ ਦਾ ਦੁੱਗਣਾ ਹਿੱਸਾ ਮੇਰੇ ਉੱਤੇ ਹੋਵੇ। ਉਹਨੇ ਆਖਿਆ, ਤੂੰ ਔਖਾ ਸਵਾਲ ਕੀਤਾ, ਫਿਰ ਵੀ ਜੇ ਤੂੰ ਮੈਨੂੰ ਆਪਣੇ ਤੋਂ ਵੱਖ ਹੁੰਦਿਆਂ ਵੇਖੇ ਤੇ ਤੇਰੇ ਲਈ ਇੰਜ ਹੀ ਹੋਵੇਗਾ, ਜੇ ਨਹੀਂ ਤੇ ਫਿਰ ਇੰਜ ਨਹੀਂ ਹੋਵੇਗਾ। ਤੇ ਉਹ ਅੱਗੇ ਟੁਰਦੇ ਤੇ ਗੱਲਾਂ ਕਰਦੇ ਜਾਂਦੇ ਸੀ, ਭਈ ਵੇਖੋ ਇੱਕ ਆਤਸ਼ੀ ਰੱਥ ਤੇ ਆਤਸ਼ੀ ਘੋੜਿਆਂ ਨੇ ਉਹਨਾਂ ਦੋਵਾਂ ਨੂੰ ਵੱਖ ਕਰ ਦਿੱਤਾ। ਤੇ ਏਲੀਆ ਵਾਂਵਰੋਲੇ ਵਿੱਚ ਅਸਮਾਨ ਉੱਤੇ ਟੁਰ ਗਿਆ। ਅਲੀਸ਼ਾ ਇਹ ਵੇਖ ਕੇ ਚਲਾਇਆ, ਐ ਮੇਰੇ ਬਾਪ ਇਸਰਾਏਲ ਦੇ ਰੱਥ ਤੇ ਉਹਦੇ ਸਵਾਰ। ਤੇ ਉਹਨੇ ਉਹਨੂੰ ਫੇਰ ਨਾ ਵੇਖਿਆ। ਤੇ ਉਹਨੇ ਆਪਣੇ ਕੱਪੜਿਆਂ ਨੂੰ ਫੜ ਕੇ ਪਾੜ ਦਿੱਤਾ ਤੇ 2 ਹਿੱਸੇ ਕਰ ਦਿੱਤਾ। ਯੋਹੰਨਾ। ਮਰੀਅਮ ਤੇ ਉਹਦੀ ਭੈਣ ਮਾਰਥਾ ਦੇ ਪਿੰਡ ਬੈਤਨੀਆ ਦਾ ਲਾਜ਼ਰ ਨਾਮ ਦਾ ਇੱਕ ਬੰਦਾ ਬਿਮਾਰ ਸੀ। ਯਿਸੂ ਨੇ ਸੁਣ ਕੇ ਆਖਿਆ, ਸਾਡਾ ਯਾਰ ਲਾਜ਼ਰ ਸੌਂ ਗਿਆ ਏ, ਮੈਂ ਉਹਨੂੰ ਜਗਾਉਣ ਜਾਣਾ ਵਾਂ। ਇਸ ਲਈ ਚੇਲਿਆਂ ਨੇ ਉਹਨੂੰ ਆਖਿਆ, ਐ ਖੁਦਾਵੰਦ, ਜੇ ਉਹ ਸੌਂ ਗਿਆ ਏ ਤੇ ਬਚ ਜਾਵੇਗਾ। ਯਿਸੂ ਨੇ ਤੇ ਉਹਦੀ ਮੌਤ ਦੇ ਬਾਰੇ ਆਖਿਆ ਸੀ, ਪਰ ਉਹ ਸਮਝੇ ਭਈ ਆਰਾਮ ਦੀ ਨੀਂਦਰ ਬਾਰੇ ਆਖਿਆ ਏ। ਤਦ ਯਿਸੂ ਨੇ ਉਹਨਾਂ ਨੂੰ ਸਾਫ਼ ਆਖ ਦਿੱਤਾ, ਭਈ ਲਾਜ਼ਰ ਮਰ ਗਿਆ ਏ, ਤੇ ਮੈਂ ਤੁਹਾਡੇ ਲਈ ਖੁਸ਼ ਹਾਂ ਵੀ ਉੱਥੇ ਨਹੀਂ ਸੀ, ਤਾਂ ਜੋ ਤੁਸੀਂ ਈਮਾਨ ਲਿਆਓ। ਪਰ ਆਓ ਅਸੀਂ ਉਹਦੇ ਕੋਲ ਚਲੀਏ। ਇਸ ਲਈ ਯਿਸੂ ਨੂੰ ਆ ਕੇ ਪਤਾ ਚੱਲਿਆ ਵੀ ਉਹਨੂੰ ਕਬਰ ਵਿੱਚ ਰੱਖਿਆ 4 ਦਿਨ ਹੋ ਗਏ।
ਜਦੋਂ ਮਰੀਅਮ ਉੱਥੇ ਅਪੜੀ ਜਿੱਥੇ ਯਿਸੂ ਸੀ ਤੇ ਉਹਨੂੰ ਵੇਖਿਆ ਤੇ ਉਹਦੇ ਪੈਰਾਂ ਵਿੱਚ ਡਿੱਗ ਕੇ ਉਹਨੂੰ ਆਖਿਆ, ਐ ਖੁਦਾਵੰਦ, ਜੇ ਤੂੰ ਇੱਥੇ ਹੁੰਦਾ ਤੇ ਮੇਰਾ ਭਰਾ ਨਾ ਮਰਦਾ। ਜਦੋਂ ਯਿਸੂ ਨੇ ਉਹਨੂੰ ਤੇ ਉਹਨਾਂ ਯਹੂਦੀਆਂ ਨੂੰ ਜਿਹੜੇ ਉਹਦੇ ਨਾਲ ਆਏ ਸੀ ਰੋਂਦਿਆਂ ਵੇਖਿਆ ਤੇ ਦਿਲ ਵਿੱਚ ਬਹੁਤ ਦੁਖੀ ਹੋਇਆ ਤੇ ਘਬਰਾ ਕੇ ਆਖਿਆ, ਤੁਸੀਂ ਉਹਨੂੰ ਕਿੱਥੇ ਰੱਖਿਆ ਹੈ? ਉਹਨਾਂ ਨੇ ਆਖਿਆ, ਐ ਖੁਦਾਵੰਦ, ਚੱਲ ਕੇ ਵੇਖ ਲੈ। ਯਿਸੂ ਫੇਰ ਆਪਣੇ ਦਿਲ ਵਿੱਚ ਦੁਖੀ ਹੋ ਕੇ ਕਬਰ ਕੋਲ ਆਇਆ। ਉਹ ਇੱਕ ਗਾਰ ਸੀ ਤੇ ਉਹਦੇ ਉੱਤੇ ਪੱਥਰ ਧਰਿਆ ਸੀ। ਯਿਸੂ ਨੇ ਆਖਿਆ, ਪੱਥਰ ਹਟਾਓ। ਉਸ ਮਰੇ ਹੋਏ ਬੰਦੇ ਦੀ ਭੈਣ ਮਾਰਥਾ ਨੇ ਉਹਨੂੰ ਆਖਿਆ, ਐ ਖੁਦਾਵੰਦ, ਉਹਦੇ ਵਿੱਚੋਂ ਤੇ ਹੁਣ ਬੂ ਆਉਂਦੀ ਏ, ਕਿਉਂ ਜੇ ਉਹਨੂੰ 4 ਦਿਨ ਹੋ ਗਏ ਨੇ। ਯਿਸੂ ਨੇ ਉਹਨੂੰ ਆਖਿਆ, ਮੈਂ ਤੈਨੂੰ ਆਖਿਆ ਸੀ ਨਾ ਵੀ ਜੇ ਤੂੰ ਈਮਾਨ ਲਿਆਵੇਂਗੀ ਤੇ ਰੱਬ ਦਾ ਜਲਾਲ ਵੇਖੇਂਗੀ। ਇਸ ਲਈ ਉਹਨਾਂ ਨੇ ਉਸ ਪੱਥਰ ਨੂੰ ਹਟਾ ਦਿੱਤਾ। ਫਿਰ ਯਿਸੂ ਨੇ ਅੱਖੀਆਂ ਚੁੱਕ ਕੇ ਆਖਿਆ, ਐ ਬਾਪ, ਮੈਂ ਤੇਰਾ ਸ਼ੁਕਰ ਕਰਦਾ ਭਈ ਤੂੰ ਮੇਰੀ ਸੁਣ ਲਈ, ਤੇ ਮੈਨੂੰ ਤੇ ਪਤਾ ਸੀ ਭਈ ਤੂੰ ਮੇਰੀ ਸੁਣਦਾ ਹੈ। ਪਰ ਉਹਨਾਂ ਲੋਕਾਂ ਦੇ ਪਾਰੋਂ ਜਿਹੜੇ ਆਲ ਦੁਆਲ ਖੜੇ ਨੇ ਮੈਂ ਆਖਿਆ, ਤਾਂ ਜੋ ਉਹ ਈਮਾਨ ਲਿਆਉਣ ਭਈ ਤੂੰ ਹੀ ਮੈਨੂੰ ਘੱਲਿਆ ਹੈ। ਤੇ ਇਹ ਆਖ ਕੇ ਉਹਨੇ ਉੱਚੀ ਆਵਾਜ਼ ਨਾਲ ਆਖਿਆ ਭਈ ਐ ਲਾਜ਼ਰ, ਨਿਕਲ ਆ। ਜਿਹੜਾ ਮਰ ਗਿਆ ਸੀ ਕਫਨ ਨਾਲ ਹੱਥ ਪੈਰ ਬੰਨੇ ਹੋਏ ਨਿਕਲ ਆਇਆ ਤੇ ਉਹਦਾ ਮੁਖੜਾ ਰੁਮਾਲ ਨਾਲ ਲਪੇਟਿਆ ਹੋਇਆ ਸੀ। ਯਿਸੂ ਨੇ ਉਹਨਾਂ ਨੂੰ ਆਖਿਆ, ਉਹਨੂੰ ਖੋਲ ਕੇ ਜਾਣ ਦਿਓ। ਯੂਹੰਨਾ। ਕਿਉਂ ਜੇ ਰੱਬ ਨੇ ਜਗ ਨਾਲ ਅਜਿਹੀ ਮੁਹੱਬਤ ਰੱਖੀ ਭਈ ਉਹਨੇ ਆਪਣਾ ਇਕਲੌਤਾ ਪੁੱਤਰ ਦੇ ਦਿੱਤਾ, ਤਾਂ ਜੋ ਜਿਹੜਾ ਵੀ ਉਹਦੇ ਉੱਤੇ ਈਮਾਨ ਲਿਆਵੇ ਉਹ ਹਲਾਕ ਨਾ ਹੋਵੇ ਬਲਕਿ ਹਮੇਸ਼ਾ ਦੀ ਹਯਾਤੀ ਪਾਵੇ। ਯੂਹੰਨਾ। ਯਿਸੂ ਨੇ ਇਹ ਗੱਲਾਂ ਆਖੀਆਂ ਤੇ ਆਪਣੀਆਂ ਅੱਖੀਆਂ ਅਸਮਾਨ ਵੱਲ ਚੁੱਕ ਕੇ ਆਖਿਆ, ਐ ਬਾਪ, ਉਹ ਵੇਲਾ ਆ ਗਿਆ ਏ। ਆਪਣੇ ਪੁੱਤਰ ਦਾ ਜਲਾਲ ਜ਼ਾਹਿਰ ਕਰ, ਤਾਂ ਜੋ ਪੁੱਤਰ ਤੇਰਾ ਜਲਾਲ ਜ਼ਾਹਿਰ ਕਰੇ। ਇਸ ਲਈ ਤੂੰ ਉਹਨੂੰ ਹਰ ਬੰਦੇ ਉੱਤੇ ਇਖਤਿਆਰ ਦਿੱਤਾ ਏ, ਤਾਂ ਜੋ ਜਿਨ੍ਹਾਂ ਨੂੰ ਤੂੰ ਉਹਨੂੰ ਦਿੱਤਾ ਏ ਉਹਨਾਂ ਸਾਰਿਆਂ ਨੂੰ ਹਮੇਸ਼ਾ ਦੀ ਹਯਾਤੀ ਦੇਵੇ। ਤੇ ਹਮੇਸ਼ਾ ਦੀ ਹਯਾਤੀ ਇਹ ਹੈ ਵੀ ਉਹ ਤੈਨੂੰ ਖੁਦਾਏ ਵਾਹਦ ਤੇ ਬਰਹਕ ਨੂੰ ਤੇ ਯਿਸੂ ਮਸੀਹ ਨੂੰ ਜਿਹਨੂੰ ਤੂੰ ਘੱਲਿਆ ਏ ਜਾਣਨ। ਕਰੰਥੀਓ। ਸ਼ੁਕਰ ਰੱਬ ਦਾ ਉਸ ਦੇਣ ਉੱਤੇ ਜਿਹੜੀ ਬਿਆਨ ਤੋਂ ਬਾਹਰ ਏ। ਹੁਣ ਮੈਂ ਮੇਰੀ ਬੇਕਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਹਯਾਤੀ ਹਮੇਸ਼ਾ ਦੀ ਏ, ਸਾਨੂੰ ਇਹ ਲੱਭਣੀ ਚਾਹੀਦੀ ਏ ਤੇ ਇਹਦੇ ਤੋਂ ਇਜ਼ਹਾਰ ਨੂੰ ਸ਼ੁਰੂ ਕਰਨਾ ਚਾਹੀਦਾ ਹੈ। ਹਯਾਤੀ ਤੇ ਚੰਗਿਆਈ ਲਾਫਾਨੀ ਨੇ, ਤੇ ਆਓ ਅਸੀਂ ਵਜੂਦੀਅਤ ਦੇ ਬਾਰੇ ਆਪਣੇ ਖਿਆਲਾਂ ਨੂੰ ਉਮਰ ਤੇ ਖੌਫ ਦੀ ਬਜਾਏ ਪਿਆਰ, ਤਾਜ਼ਗੀ ਤੇ ਲਗਾਤਾਰੀ ਦੇ ਨਾਲ ਬਣਾਈਏ। ਫਾਨੀ ਅਕੀਦਾ ਹਯਾਤੀ ਦਾ ਮਾਦੀ ਫਹਿਮ ਤੇ ਲਾਫਾਨੀ ਸੱਚਾਈ ਰੂਹਾਨੀ ਫਹਿਮ। ਕੌੜੇ ਦਾਣੇ ਤੇ ਕਣਕ ਨੇ ਜਿਹੜੇ ਅੱਗੇ ਵਧਣ ਨਾਲ ਇਕੱਠੇ ਨਹੀਂ ਹੁੰਦੇ ਬਲਕਿ ਵੱਖ ਹੁੰਦੇ ਨੇ। ਮਾਦੀ ਹਯਾਤੀ ਦੇ ਅਕੀਦੇ ਤੇ ਸੁਫਨੇ ਤੋਂ ਬਿਲਕੁਲ ਵੱਖਰੀ ਇਲਾਹੀ ਹਯਾਤੀ ਏ, ਜਿਹੜੀ ਰੂਹਾਨੀ ਫਹਿਮ ਤੇ ਸਾਰੀ ਧਰਤੀ ਉੱਤੇ ਇਨਸਾਨ ਦੀ ਹੁਕਮਰਾਨੀ ਦੀ ਸਿਆਣ ਨੂੰ ਜ਼ਾਹਿਰ ਕਰਦੀ ਏ। ਇਹ ਫਹਿਮ ਗਲਤੀ ਨੂੰ ਬਾਹਰ ਕੱਢਦਾ ਏ ਤੇ ਬਿਮਾਰ ਨੂੰ ਸ਼ਿਫਾ ਦਿੰਦਾ ਏ, ਤੇ ਇਹਦੇ ਨਾਲ ਤੁਸੀਂ ਸਾਹਬ ਇਖਤਿਆਰ ਵਾਂਗਰ ਗੱਲ ਕਰ ਸਕਦੇ ਹੋ। ਬਸ਼ਰ ਨੂੰ ਰੂਹਾਨੀ ਇਨਸਾਨ ਦੀ ਤੇ ਉਹਦੇ ਖਿਆਲਾਂ ਦੀ ਲਾਮਹਿਦੂਦ ਵੁਸਅਤ ਦੀ ਬਹੁਤ ਨਾਮੁਕੰਮਲ ਸਮਝ ਏ। ਅਬਦੀ ਹਯਾਤੀ ਉਹਦੇ ਨਾਲ ਤਾਲੁਕ ਰੱਖਦੀ ਏ। ਰੱਬ ਦੀ ਹੁਕਮਰਾਨੀ ਹੇਠਾਂ ਅਬਦੀ ਸਾਇੰਸ ਵਿੱਚ ਕਦੀ ਨਾ ਪੈਦਾ ਹੋਣ ਤੇ ਕਦੀ ਨਾ ਮਰਨ ਨਾਲ ਇਨਸਾਨ ਲਈ ਆਪਣੇ ਉੱਚੇ ਮੁਕਾਮ ਤੋਂ ਹੇਠਾਂ ਡਿੱਗਣਾ ਨਾਮੁਮਕਿਨ ਸੀ। ਰੂਹਾਨੀ ਹਿੱਸ ਦੇ ਪਾਰੋਂ ਤੁਸੀਂ ਅਲੂਹੀਅਤ ਦੇ ਦਿਲ ਨੂੰ ਪਛਾਣ ਸਕਦੇ ਹੋ ਤੇ ਇੰਜ ਸਾਇੰਸ ਵਿੱਚ ਅਮੂਮੀ ਇਸਤਲਾਹ ਇਨਸਾਨ ਨੂੰ ਸਮਝ ਸਕਦੇ ਹੋ। ਇਨਸਾਨ ਦੇਵਤਾ ਤੋਂ ਨਹੀਂ ਲਿਆ ਗਿਆ ਤੇ ਇਨਸਾਨ ਆਪਣੇ ਆਪ ਨੂੰ ਗਵਾ ਨਹੀਂ ਸਕਦਾ, ਕਿਉਂ ਜੇ ਉਹ ਹਮੇਸ਼ਾ ਦੀ ਹਯਾਤੀ ਦਾ ਪਰਛਾਵਾਂ ਬਣਦਾ ਏ। ਨਾ ਹੀ ਉਹ ਵੱਖਰਾ ਕੱਲਾ ਖਿਆਲ ਏ, ਕਿਉਂ ਜੇ ਉਹ ਲਾਮਤਨਾਹੀ ਸਿਆਣ ਸਾਰੇ ਮਵਾਦ ਦੇ ਵਸੀਲੇ ਦੀ ਨੁਮਾਇੰਦਗੀ ਕਰਦਾ ਹੈ। ਲਾਮਹਿਦੂਦ ਕਦੀ ਸ਼ੁਰੂ ਨਹੀਂ ਹੋਇਆ ਤੇ ਨਾ ਹੀ ਕਦੀ ਖਤਮ ਹੋਵੇਗਾ। ਸਿਆਣ ਤੇ ਇਹਦੀਆਂ ਸ਼ਕਲਾਂ ਕਦੀ ਫਨਾ ਨਹੀਂ ਹੋ ਸਕਦੀਆਂ। ਇਨਸਾਨ ਬਰਿਆਈ ਤੇ ਚੰਗਿਆਈ, ਖੁਸ਼ੀ ਤੇ ਦੁੱਖ, ਬਿਮਾਰੀ ਤੇ ਸਿਹਤ, ਹਯਾਤੀ ਤੇ ਮੌਤ ਵਿੱਚ ਝੂਲਦਾ ਹੋਇਆ ਪੈਂਡੂਲਮ ਨਹੀਂ ਏ। ਹਯਾਤੀ ਤੇ ਉਹਦੀਆਂ ਤਾਕਤਾਂ ਨੂੰ ਕੈਲੰਡਰਾਂ ਨਾਲ ਨਹੀਂ ਨਾਪਿਆ ਜਾਂਦਾ। ਕਾਮਲ ਤੇ ਲਾਫਾਨੀ ਆਪਣੇ ਬਣਾਉਣ ਵਾਲੇ ਦੀ ਹਮੇਸ਼ਾ ਦੀ ਸ਼ਬੀਹ ਨੇ।
ਕਿਸੇ ਵੀ ਤਰ੍ਹਾਂ ਇਨਸਾਨ ਮਾਦੀ ਜਰਸੂਮਾ ਨਹੀਂ, ਜਿਹੜਾ ਗੈਰ ਕਾਮਲ ਤੋਂ ਤਰੱਕੀ ਕਰ ਰਿਹਾ ਤੇ ਜਿਹੜਾ ਆਪਣੀ ਅਸਲੀਅਤ ਤੋਂ ਉੱਚੇ ਰੂਹ ਤੀਕਰ ਅਪੜਨ ਦੀ ਕੋਸ਼ਿਸ਼ ਕਰ ਰਿਹਾ ਹੋਵੇ। ਨਦੀ ਆਪਣੇ ਮੁੰਬੇ ਤੋਂ ਉੱਚੀ ਨਹੀਂ ਵਗਦੀ। ਸ਼ਮਸੀ ਵਰੇ ਦੇ ਮੁਤਾਬਕ ਉਮਰ ਦੀ ਦਰਾਜ਼ੀ ਜਵਾਨੀ ਖੋਹ ਲੈਂਦੀ ਤੇ ਉਮਰ ਨੂੰ ਬਦਸੂਰਤੀ ਫਰਾਹਮ ਕਰਦੀ ਏ। ਸੱਚਾਈ ਤੇ ਅਸਲੀਅਤ ਦਾ ਮੁਨੱਵਰ ਸੂਰਜ ਹਸਤੀ ਦੇ ਨਾਲ ਵਜੂਦੀਅਤ ਰੱਖਦਾ ਏ। ਜਵਾਨ ਮਰਦੀ ਇਹਦੀ ਅਬਦੀ ਦੁਪਹਿਰ ਏ, ਜਿਹੜੀ ਡੁੱਬਦੇ ਹੋਏ ਸੂਰਜ ਦੇ ਨਾਲ ਧੀਮੀ ਹੁੰਦੀ ਜਾਂਦੀ ਏ। ਬਦਨੀ ਤੇ ਮਾਦੀ ਦੀ ਤਰ੍ਹਾਂ ਖੂਬਸੂਰਤੀ ਦਾ ਆਰਜ਼ੀ ਫਹਿਮ ਧੁੰਦਲਾ ਹੁੰਦਾ ਜਾਂਦਾ ਏ। ਰੌਸ਼ਨ ਤੇ ਨਾਕਾਬਲੇ ਤਸਖੀਰ ਤਾਰੀਫਾਂ ਦੇ ਨਾਲ ਰੂਹ ਦੇ ਨੂਰ ਨੂੰ ਮਸਰੂਰ ਫਹਿਮ ਉੱਤੇ ਤਲੂ ਹੋਣਾ ਚਾਹੀਦਾ ਹੈ। ਉਮਰਾਂ ਨੂੰ ਕਦੀ ਖਾਤਰ ਵਿੱਚ ਨਾ ਲਿਆਓ। ਤਾਰੀਖੀ ਅਦਾਦਸ਼ੁਮਾਰ ਹਮੇਸ਼ਾ ਦੀ ਵੁਸਅਤ ਦਾ ਹਿੱਸਾ ਨਹੀਂ ਹੈ। ਪੈਦਾਇਸ਼ੀ ਤੇ ਮੌਤ ਦੇ ਔਕਾਤਕਾਰ ਮਰਦਾਨਗੀ ਤੇ ਇਨਸਾਨੀਅਤ ਦੇ ਖਿਲਾਫ ਬਹੁਤ ਵੱਡੀਆਂ ਸਾਜ਼ਿਸ਼ਾਂ ਨੇ। ਉਹ ਸਭ ਕੁਝ ਚੰਗਾ ਹੈ ਤੇ ਸੋਹਣਾ ਹੈ। ਉਹਨੂੰ ਨਵਾਂਪਨ ਤੇ ਹੱਦ ਵਿੱਚ ਕਰਨ ਦੀ ਗਲਤੀ ਦੇ ਸਵਾ ਇਨਸਾਨ 60 ਵਰ੍ਹਿਆਂ ਦੀ ਹਯਾਤੀ ਦਾ ਬਹੁਤਾ ਮਜ਼ਾ ਲਵੇਗਾ ਤੇ ਫਿਰ ਵੀ ਆਪਣੀ ਜ਼ਿਹਨੀ ਤਾਕਤ, ਤਾਜ਼ਗੀ ਤੇ ਵਾਅਦੇ ਨੂੰ ਕਾਇਮ ਰੱਖੇਗਾ। ਲਾਫਾਨੀ ਹੁਕਮਰਾਨ ਦੇ ਹੇਠਾਂ ਇਨਸਾਨ ਹਮੇਸ਼ਾ ਸੋਹਣਾ ਤੇ ਵੱਡਾ ਹੁੰਦਾ ਹੈ। ਹਰ ਆਉਣ ਵਾਲਾ ਸਾਲ ਸਿਆਣ, ਖੂਬਸੂਰਤੀ ਤੇ ਪਾਕੀਜ਼ਗੀ ਨੂੰ ਸਾਹਮਣੇ ਲਿਆਉਂਦਾ ਹੈ। ਡਰ ਕਦੀ ਆਪਣੇ ਆਪ ਦੇ ਹੋਣ ਤੇ ਆਪਣੇ ਕੰਮਾਂ ਤੋਂ ਨਹੀਂ ਰੁਕਦਾ। ਲਹੂ, ਦਿਲ, ਫੇਫੜਿਆਂ ਵਗੈਰਾ ਦਾ ਹਯਾਤੀ ਯਾਨੀ ਰੱਬ ਨਾਲ ਕੋਈ ਤਾਲੁਕ ਨਹੀਂ ਹੈ। ਅਸਲ ਇਨਸਾਨ ਦਾ ਹਰ ਕੰਮ ਇਲਾਹੀ ਸਿਆਣ ਦੀ ਰਖਵਾਲੀ ਵਿੱਚ ਹੈ। ਜਦੋਂ ਸਾਨੂੰ ਇਹ ਅਹਿਸਾਸ ਹੁੰਦਾ ਹੈ ਕਿ ਹਯਾਤੀ ਰੂਹ ਹੈ, ਸਭ ਕੁਝ ਰੱਬ ਯਾਨੀ ਚੰਗਿਆਈ ਵਿੱਚ ਪਾਉਂਦਿਆਂ ਹੋਏ ਤੇ ਕਿਸੇ ਦੂਜੇ ਸ਼ਾਊਰ ਦੀ ਜ਼ਰੂਰਤ ਨੂੰ ਮਹਿਸੂਸ ਨਾ ਕਰਦਿਆਂ ਹੋਏ ਮਾਦੇ ਵਿੱਚ ਤੇ ਮਾਦੇ ਤੋਂ ਇਹ ਫਹਿਮ ਆਪ ਕਾਮਲੀਅਤ ਵਿੱਚ ਕਦੀ ਵਸਤ ਨਹੀਂ ਪਾਵੇਗਾ। ਯਿਸੂ ਨੇ ਲਾਜ਼ਰ ਨੂੰ ਆਖਿਆ, ਸਾਡਾ ਯਾਰ ਲਾਜ਼ਰ ਸੌਂ ਗਿਆ ਹੈ ਤੇ ਮੈਂ ਉਹਨੂੰ ਜਗਾਉਣ ਜਾਣਾ ਵਾਂ। ਯਿਸੂ ਨੇ ਲਾਜ਼ਰ ਨੂੰ ਇਸ ਫਹਿਮ ਨਾਲ ਬਹਾਲ ਕੀਤਾ ਵੀ ਲਾਜ਼ਰ ਕਦੀ ਮਰਿਆ ਨਹੀਂ, ਨਾ ਕਿ ਇਸ ਗੱਲ ਨੂੰ ਮੰਨਦਿਆਂ ਹੋਏ ਵੀ ਉਹਦਾ ਬਦਨ ਮਰ ਗਿਆ ਸੀ ਤੇ ਉਹ ਫਿਰ ਵੀ ਜਿਉਂਦਾ ਹੋ ਗਿਆ ਸੀ। ਯਿਸੂ ਨੇ ਆਖਿਆ, ਯੋਹੰਨਾ 8:51 ਆਇਤ, ਜੇ ਕੋਈ ਬੰਦਾ ਮੇਰੇ ਕਲਾਮ ਉੱਤੇ ਅਮਲ ਕਰੇਗਾ ਤੇ ਹਮੇਸ਼ਾ ਤੀਕਰ ਕਦੀ ਮੌਤ ਨੂੰ ਨਾ ਵੇਖੇਗਾ। ਇਹ ਬਿਆਨ ਰੂਹਾਨੀ ਹਯਾਤੀ ਤੀਕਰ ਮਹਿਦੂਦ ਨਹੀਂ, ਬਲਕਿ ਇਹਦੇ ਵਿੱਚ ਵਜੂਦੀਅਤ ਦਾ ਕ੍ਰਿਸ਼ਮਾ ਵੀ ਸ਼ਾਮਲ ਹੈ। ਯਿਸੂ ਨੇ ਇਹਦਾ ਇਜ਼ਹਾਰ ਮਰਨ ਵਾਲੇ ਨੂੰ ਸ਼ਿਫਾ ਦਿੰਦਿਆਂ ਹੋਏ ਤੇ ਮੁਰਦੇ ਨੂੰ ਜਿਉਂਦਾ ਕਰਦਿਆਂ ਹੋਏ ਕੀਤਾ। ਫਾਨੀ ਸਿਆਣ ਨੂੰ ਗਲਤੀ ਤੋਂ ਦੂਰ ਹੋਣਾ ਚਾਹੀਦਾ ਹੈ, ਆਪਣੇ ਆਪ ਨੂੰ ਇਹਦੇ ਕੰਮਾਂ ਤੋਂ ਅਲੱਗ ਰੱਖਣਾ ਚਾਹੀਦਾ ਹੈ ਤੇ ਲਾਫਾਨੀ ਜਵਾਨ ਮਰਦੀ ਮਿਸਾਲੀ ਮਸੀਹ ਗਾਇਬ ਹੋ ਜਾਵੇਗਾ। ਮਾਦੇ ਦੀ ਬਜਾਏ ਰੂਹ ਉੱਤੇ ਨਿਸਾਰ ਕਰਦਿਆਂ ਹੋਏ ਈਮਾਨ ਨੂੰ ਆਪਣੀਆਂ ਹੱਦਾਂ ਨੂੰ ਵਧਾਉਣਾ ਤੇ ਆਪਣੀ ਨਿਊ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ। ਜਦ ਇਨਸਾਨ ਮੌਤ ਉੱਤੇ ਆਪਣੇ ਯਕੀਨ ਨੂੰ ਛੱਡ ਦਿੰਦਾ ਹੈ, ਉਹ ਹੋਰ ਤੇਜ਼ੀ ਨਾਲ ਰੱਬ, ਹਯਾਤੀ ਤੇ ਪਿਆਰ ਵਿੱਚ ਵਧੇਗਾ। ਬਿਮਾਰੀ ਤੇ ਮੌਤ ਉੱਤੇ ਯਕੀਨ ਸੱਚਮੁੱਚ ਪਾਪ ਉੱਤੇ ਯਕੀਨ ਵਾਂਗਰ ਹਯਾਤੀ ਤੇ ਸਿਹਤਮੰਦੀ ਦੇ ਸੱਚੇ ਫਹਿਮ ਨੂੰ ਬੰਦ ਕਰਨ ਵੱਲ ਰਜੂਅ ਕਰਦਾ ਹੈ। ਇਨਸਾਨ ਕਦੋਂ ਸਾਇੰਸ ਵਿੱਚ ਇਸ ਅਸਲੀਅਤ ਲਈ ਜਾਗੇਗਾ? ਹਮਸਾਸ ਤੇ ਗੈਰ ਫਾਨੀ ਇਨਸਾਨ ਹਮੇਸ਼ਾ ਤੋਂ ਹੈ ਤੇ ਮਾਦੇ ਦੇ ਤੌਰ ਤੇ ਵਜੂਦ ਰੱਖਦਿਆਂ ਹੋਏ ਕਿਸੇ ਫਾਨੀ ਹਯਾਤੀ ਜੋਹਰ ਤੇ ਜ਼ਹਾਨਤ ਨਾਲ ਹਮੇਸ਼ਾ ਉੱਚਾ ਤੇ ਪਾਰ ਰਹਿੰਦਾ ਹੈ। ਜੇ ਮੌਤ ਉੱਤੇ ਯਕੀਨ ਮੁੱਕ ਜਾਵੇ ਤੇ ਇਹ ਸਿਆਣ ਪੈਦਾ ਹੋ ਜਾਵੇ ਵੀ ਮੌਤ ਬਿਲਕੁਲ ਨਹੀਂ ਹੈ ਤੇ ਇਹ ਇੱਕ ਹਯਾਤੀ ਦਾ ਰੁਖ ਹੋਵੇਗਾ ਜਿਹੜਾ ਆਪਣੇ ਫਲਾਂ ਤੋਂ ਪਛਾਣਿਆ ਜਾਂਦਾ ਹੈ। ਇਨਸਾਨ ਨੂੰ ਆਪਣੀਆਂ ਤਵਾਨਾਈਆਂ ਤੇ ਕੋਸ਼ਿਸ਼ਾਂ ਨੂੰ ਨਵਾਂ ਕਰਨਾ ਚਾਹੀਦਾ ਹੈ। ਭਈ ਬਿਮਾਰੀ ਹਯਾਤੀ ਨੂੰ ਤਬਾਹ ਨਹੀਂ ਕਰ ਸਕਦੀ ਤੇ ਇਹ ਭਈ ਇਨਸਾਨ ਮੌਤ ਦੇ ਰਾਹੀਂ ਪਾਪ ਜਾਂ ਬਿਮਾਰੀ ਤੋਂ ਬਚਾਏ ਨਹੀਂ ਜਾ ਸਕਦੇ ਤੇ ਇਹ ਸਮਝ ਹਯਾਤੀ ਨੂੰ ਨਵਾਂ ਕਰਨ ਲਈ ਤੇਜ਼ੀ ਲਿਆਵੇਗੀ। ਇਹਦੇ ਨਾਲ ਇਹ ਮੌਤ ਦੀ ਤਾਂਘ ਜਾਂ ਕਬਰ ਦੇ ਡਰ ਵਿੱਚ ਮਹਾਰਤ ਲਿਆਵੇਗਾ ਤੇ ਇੰਜ ਇਹ ਇਸ ਵੱਡੇ ਡਰ ਨੂੰ ਤਬਾਹ ਕਰੇਗਾ ਜਿਹੜਾ ਫਾਨੀ ਵਜੂਦ ਨੂੰ ਘੇਰਦਾ ਹੈ। ਮੌਤ ਦੇ ਯਕੀਨ ਤੇ ਇਸ ਡੰਗ ਦੇ ਡਰ ਦਾ ਜ਼ਾਇਆ ਹੋਣਾ ਸਿਹਤ ਤੇ ਅਖਲਾਕੀਅਤ ਦੇ ਮਿਆਰ ਨੂੰ ਉਹਦੀ ਹੋਣ ਵਾਲੀ ਉਚਾਈ ਤੋਂ ਕਿਤੇ ਉੱਚਾ ਕਰੇਗਾ ਤੇ ਰੱਬ ਅਬਦੀ ਹਯਾਤੀ ਉੱਤੇ ਗੈਰ ਮੁਤਜ਼ਲਜ਼ਲ ਈਮਾਨ ਦੇ ਨਾਲ ਸਾਨੂੰ ਮਸੀਹਤ ਦੇ ਪਿੰਡੇ ਨੂੰ ਉੱਚਾ ਰੱਖਣ ਦੇ ਕਾਬਲ ਬਣਾਏਗਾ। ਪਾਪ ਮੌਤ ਨੂੰ ਲਿਆਇਆ ਤੇ ਮੌਤ ਪਾਪ ਦੇ ਗਾਇਬ ਹੋਣ ਨਾਲ ਆਪ ਵੀ ਗਾਇਬ ਹੋ ਜਾਵੇਗੀ। ਇਨਸਾਨ ਲਾਫਾਨੀ ਹੈ ਤੇ ਬਦਨ ਹਲਾਕ ਨਹੀਂ ਹੋ ਸਕਦਾ, ਕਿਉਂ ਜੇ ਮਾਦੇ ਵਿੱਚ ਹਵਾਲੇ ਕਰਨ ਨੂੰ ਹਯਾਤੀ ਹੈ ਹੀ ਨਹੀਂ ਹੈ। ਇਨਸਾਨੀ ਨਜ਼ਰੀਏ ਯਾਨੀ ਮਾਦਾ, ਮੌਤ, ਬਿਮਾਰੀ, ਆਰਜ਼ਾ ਤੇ ਪਾਪ ਸਭ ਉਹ ਨੇ ਜਿਨ੍ਹਾਂ ਨੂੰ ਫਨਾਹ ਕੀਤਾ ਜਾ ਸਕਦਾ ਹੈ। ਲਖਾਰੀ ਨੇ ਨਾ ਉਮੀਦ ਉਜ਼ਵੀ ਬਿਮਾਰੀ ਨੂੰ ਸ਼ਿਫਾ ਦਿੱਤੀ
ਤੇ ਬਸ ਰੱਬ ਨੂੰ ਹੀ ਹਯਾਤੀ ਮੰਨਣ ਦੇ ਰਾਹੀਂ ਮਰਨ ਵਾਲੇ ਨੂੰ ਜ਼ਿੰਦਾ ਕੀਤਾ। ਇਹ ਮੰਨਣਾ ਪਾਪ ਏ ਵੀ ਕੋਈ ਸ਼ੈ ਕਾਦੇ ਮੁਤਲਿਕ ਤੇ ਅਬਦੀ ਹਯਾਤੀ ਨੂੰ ਨੀਵਾਂ ਕਰ ਸਕਦੀ ਏ, ਤੇ ਇਹ ਸਮਝਦਿਆਂ ਹੋਏ ਵੀ ਮੌਤ ਨਹੀਂ ਏ, ਤੇ ਇਹਦੇ ਨਾਲ ਨਾਲ ਰੂਹ ਦੇ ਫਜ਼ਲਾਂ ਨੂੰ ਸਮਝਣਾ ਹਯਾਤੀ ਵਿੱਚ ਲੋ ਲਿਆਉਂਦਾ ਏ। ਸਾਡੇ ਲਈ ਹਯਾਤੀ ਵਿੱਚ ਜਿੱਦਤ ਆਉਂਦੀ ਮਹਿਸੂਸ ਕਰਦਿਆਂ ਹੋਏ ਤੇ ਕਿਸੇ ਫਾਨੀ ਜਾਂ ਮਾਦੀ ਤਾਕਤ ਨੂੰ ਬਰਬਾਦੀ ਲਿਆਉਣ ਦੇ ਕਾਬਲ ਨਾ ਸਮਝਦਿਆਂ ਹੋਏ, ਆਓ ਰੂਹ ਦੀ ਤਾਕਤ ਨੂੰ ਮਹਿਸੂਸ ਕਰੀਏ ਤੇ ਆਓ ਅਸੀਂ ਖੁਸ਼ ਹੋਈਏ ਵੀ ਅਸੀਂ ਹੋਣ ਵਾਲੀਆਂ ਕੂਵਤਾਂ ਦੇ ਹੇਠਾਂ ਹਾਂ। ਹਸਤੀ ਦੀ ਅਸਲੀ ਸਾਇੰਸ ਇੰਜ ਦੀ ਏ। ਹੁਣ ਮੈਂ ਮੇਰੀ ਬੇਕਰਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ, ਤੇ ਇੱਕ ਮਸੀਹ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪਿਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।